ਅਗਲੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਖਬਰਾਂ ਦੇ ਵਿੱਚ ਹੀ ਅੱਗੇ ਆਪਾਂ ਨਾਲ ਦੇ ਨਾਲ ਜਿਹੜਾ ਉਹ ਵੱਧਦੇ ਹਾਂ। ਸੁਪਰੀਮ ਕੋਰਟ ਕਹਿੰਦੇ ਵੀ ਟੈਰਿਫ ਦੀ ਜਿਹੜੀ ਫਾਈਟ ਆ ਉਸ ਦੇ ਉੱਤੇ ਆਪਣਾ ਨਿਰਣਾ ਫੈਸਲਾ ਜਿਹੜਾ ਉਹ ਸੁਣਾ ਸਕਦਾ ਹੈਗਾ ਆ। ਉਸ ਦੀ ਜਿਹੜੀ ਸੁਣਵਾਈ ਆ ਉਹ ਹੁਣ ਜਿਹੜੀ ਉਹ ਲਈ ਜਾਊਗੀ। ਕਿਤੇ ਨਾ ਕਿਤੇ ਸੁਪਰੀਮ ਕੋਰਟ ਇਹ ਦੇਖਦੇ ਆ ਵੀ ਰਾਸ਼ਟਰਪਤੀ ਦੀ ਕਿੰਨੀ ਕੁ ਜਿਹੜੀ ਸ਼ਕਤੀ ਆ ਉਹ ਇਸ ਦੇ ਵਿੱਚ ਰਹੇਗੀ। ਇਹ ਸੁਪਰੀਮ ਕੋਰਟ ਕਹਿੰਦੇ ਵੀ ਹੁਣ ਟੈਰਿਫ ਦੀ ਜਿਹੜੀ ਫਾਈਟ ਆ ਉਹਦਾ ਹੁਣ ਟੈਸਟ ਹੋਣ ਜਾ ਰਿਹਾ ਹੈਗਾ ਆ। ਹੈਗਰਮੈਨ ਇੱਕ ਰੇਨ ਕੈਪਰ ਕੰਪਨੀ ਜਿਹੜੇ ਉਹ ਹੈਗੇ ਆ ਆਰਟ ਇੰਸਪਾਇਰਡ ਟਰੈਵਲ ਐਕਸੈਸਰੀਜ਼ ਜਿਹੜੀਆਂ ਉਹ ਵੇਚਦੇ ਆ ਤੇ ਪ੍ਰਾਈਸਿੰਗ ਸਟ੍ਰੈਟਜੀ ਨੂੰ ਲੈ ਕੇ ਕਹਿੰਦੇ ਵੀ ਉਹ ਕਾਫੀ ਰੌਲਾ ਰੱਪਾ ਉਹਨਾਂ ਦਾ ਚੱਲ ਰਿਹਾ ਸੀ। ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਗੁੱਡਸ ਜਿਹੜੀਆਂ ਚਾਈਨਾ ਤੋਂ ਆਉਂਦੀਆਂ ਸੀ 10-20 ਤੋਂ ਲੈ ਕੇ 145% ਤੱਕ ਟੈਰਿਫ ਇੱਕ ਟਾਈਮ ਦੇ ਉੱਤੇ ਲੱਗ ਗਿਆ, ਫਿਰ ਦੁਬਾਰਾ ਜਿਹੜਾ ਉਹ ਡਾਊਨ ਹੋ ਗਿਆ। ਉਹਦਾ ਸਵਾਲ ਸੀਗਾ ਵੀ ਇਹ ਟੈਂਪਰੇਰੀ ਆ ਕਿ ਨਵਾਂ ਜਿਹੜਾ ਉਹ ਨਾਰਮਲ ਆ, ਤੇ ਕਹਿੰਦੇ ਵੀ ਪ੍ਰਾਈਸਿੰਗ ਜਿਹੜੀ ਉਹ ਕਰਨੀ ਸਾਡੇ ਲਈ ਬਹੁਤ ਜ਼ਿਆਦਾ ਵੱਡੀ ਜਿਹੜੀ ਉਹ ਚੁਣੌਤੀ ਬਣ ਗਈ ਸੀਗੀ। ਸੋ ਉਹਨਾਂ ਨੇ ਜਿਹੜਾ ਆ ਇਵੈਂਚੁਅਲੀ ਇੱਥੇ ਤੱਕ ਜਿਹੜੀ ਉਹ ਗੁਹਾਰ ਲਾਈ ਹੈ। ਇਸ ਤੋਂ ਇਹ ਹੀ ਨਹੀਂ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਜੋ ਕਿ ਇੰਪੋਰਟ ਦੇ ਉੱਤੇ ਡਿਪੈਂਡੈਂਟ ਨੇ ਆਪਣੇ ਟ੍ਰੇਡ ਦੇ ਲਈ, ਉਹਨਾਂ ਨੂੰ ਵੀ ਕੁਛ ਜਿਹੜਾ ਉਹ ਪਤਾ ਨਹੀਂ ਸੀ ਲੱਗ ਰਿਹਾ ਵੀ ਕਿੱਦਾਂ ਜਿਹੜਾ ਆ ਪ੍ਰਾਈਸਿੰਗ ਜਿਹੜੀ ਉਹ ਕੀਤੀ ਜਾਵੇ। ਜਿਹੜੇ ਲੋਅਰ ਕੋਰਟਸ ਆ ਉਹਨਾਂ ਨੇ ਰੂਲਿੰਗਸ ਜਿਹੜੀਆਂ ਉਹ ਦਿੱਤੀਆਂ ਆ ਵੀ ਇਹ ਜਿਹੜੇ ਡਿਊਟੀਜ਼ ਆ ਇਹ ਇਲੀਗਲ ਆ। ਹੁਣ ਡਿਸੀਜਨ ਜਿਹੜਾ ਕਹਿੰਦੇ ਵੀ ਸੁਪਰੀਮ ਕੋਰਟ ਤੱਕ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਜੇ ਡਿਸੀਜਨ ਸੁਪਰੀਮ ਕੋਰਟ ਇਹਨਾਂ ਨੂੰ ਅਪਹੋਲਡ ਕਰ ਦਿੰਦਾ ਆ ਤਾਂ ਇਹਦੇ ਨਾਲ ਰਾਸ਼ਟਰਪਤੀ ਟਰੰਪ ਦੇ ਜਿਹੜੇ ਐਫਰਟਸ ਆ ਟੈਰਿਫ ਨੂੰ ਐਜ਼ ਏ ਲੈਵਰੇਜ ਜਿਹੜਾ ਉਹ ਵਰਤਣਾ ਦੁਨੀਆ ਦੇ ਵਿੱਚ ਬੜੀ ਹੜਕੰਪ ਮਚ ਜੂਗੀ। ਕੋਈ ਕਿਸੇ ਦੀ ਗੱਲ ਨੂੰ, ਟਰੰਪ ਉਹਨਾਂ ਦੀ ਗੱਲ ਨੂੰ ਕੋਈ ਸੁਣੂਗਾ ਹੀ ਨਹੀਂ, ਮੰਨੂਗਾ ਹੀ ਨਹੀਂ, ਕਿਉਂਕਿ ਟੈਰਿਫ ਦੇ ਨਾਂ ਦੇ ਉੱਤੇ ਹੀ ਉਹ ਜਿਹੜੀਆਂ ਮੁਲਕਾਂ ਦੀ ਬਾਂਹ ਜਿਹੜੀ ਉਹ ਮਰੋੜ ਰਹੇ ਆ। ਉਹਨਾਂ ਨੂੰ ਜਿਹੜਾ ਉਹ ਬਲੋ ਮਿਲੂਗਾ ਰਾਸ਼ਟਰਪਤੀ ਟਰੰਪ ਨੂੰ ਜੇ ਸੁਪਰੀਮ ਕੋਰਟ ਇਹਨਾਂ ਦੇ ਉਲਟ ਬੇਸਿਕਲੀ ਜਿਹੜਾ ਫੈਸਲਾ ਆ ਉਹ ਸੁਣਾ ਦਿੰਦੀ ਆ। ਸੋ ਹਰ ਇੱਕ ਜਾਣੀ ਆਪੋ ਆਪਣੇ ਜਿਹੜੇ ਰਾਏ ਜਿਹੜੀਆਂ ਉਹ ਦੇ ਰਹੇ ਆ। ਇੱਕ ਸਾਬਕਾ ਵਾਈਟ ਹਾਊਸ ਦੇ ਜਿਹੜੇ ਕੌਂਸਲ ਆ ਉਹ ਤਾਂ ਇੱਥੋਂ ਤੱਕ ਕਹਿ ਰਹੇ ਆ ਵੀ ਲੱਗਦਾ ਵੀ ਇਸ ਦੇ ਵਿੱਚ ਰਾਸ਼ਟਰਪਤੀ ਦੀ ਜਿਹੜੀ ਉਹ ਹਾਰ ਆ ਉਹ ਹੋ ਸਕਦੀ ਆ। ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਜਿਹੜੇ ਜਸਟਿਸਿਸ ਆ ਸੁਪਰੀਮ ਕੋਰਟ ਦੇ, ਉਹਨਾਂ ਦੇ ਵਿੱਚੋਂ 3 ਜਸਟਿਸਿਸ ਨੂੰ ਅਪੁਆਇੰਟ ਜਿਹੜਾ ਉਹ ਕੀਤਾ ਆ, ਤੇ ਹੁਣ ਉਹਨਾਂ ਦੇ ਮੂਹਰੇ ਹੀ ਪ੍ਰੈਜ਼ੀਡੈਂਸ਼ੀਅਲ ਪਾਵਰ ਦੀ ਇੱਕ ਹਿਸਾਬ ਦੇ ਨਾਲ ਲਿਟਮਸ ਟੈਸਟ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ ਰੈਸੀਪ੍ਰੋਕਲ ਟੈਰਿਫ ਡੇ ਜਿਹੜਾ ਆ ਉਹ ਆਪਾਂ ਦੇਖਿਆ ਕਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ। ਕੈਨੇਡਾ ਦੇ ਨਾਲ ਜਦੋਂ ਵੀ ਕਿਤੇ ਰੌਲਾ ਰੱਪਾ ਜਿਹੜਾ ਉਹ ਪੈਂਦਾ ਹੈ ਤੇ ਟੈਰਿਫ ਵਧਾਉਣ ਦੀ, ਘਟਾਉਣ ਦੀ, ਇਕੱਲਾ ਇਹੀ ਨਹੀਂ ਹੋਰ ਮੁਲਕਾਂ ਦੇ ਨਾਲ ਵੀ ਇਸੇ ਹੀ ਸਟ੍ਰੈਟਜੀ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜਾ ਉਹ ਕੰਮ ਲਗਾਤਾਰ ਜਿਹੜੇ ਉਹ ਕਰ ਰਹੇ ਆ। ਸੋ ਉਹਦਾ ਅਸਰ ਜਿਹੜਾ ਉਹ ਕਿਸ ਤਰੀਕੇ ਦਾ ਰਹੇਗਾ ਇਹ ਦੇਖਣ ਵਾਲੀ ਗੱਲ ਰਹੂਗੀ। ਪਰ ਸੁਪਰੀਮ ਕੋਰਟ ਦੇ ਉੱਤੇ ਜਿਹੜੇ ਸਾਰੇ ਜਣੇ ਹੁਣ ਨਜ਼ਰ ਟਿਕਾਈ ਬੈਠੇ ਨੇ ਵੀ ਕਿੱਦਾਂ ਦਾ ਜਿਹੜਾ ਉਹ ਫੈਸਲਾ ਆਊਗਾ। ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਈਪਾ ਕਰਕੇ ਆ। ਸੋ ਉਹ ਇੱਕ ਫੈਡਰਲ ਲਾ ਨੂੰ ਇਨਵੋਕ ਕੀਤਾ ਹੈ ਰਾਸ਼ਟਰਪਤੀ ਟਰੰਪ ਨੇ, ਜਿਹਦੇ ਨਾਲ 2 ਡਿਫਰੈਂਟ ਸੈਟ ਆਫ ਜਿਹੜੇ ਟੈਰਿਫਸ ਆ ਉਹ ਲਾਏ ਜਾ ਸਕਦੇ ਆ ਐਗਜ਼ੈਕਟਿਵ ਆਰਡਰਸ ਦੇ ਤਹਿਤ। ਪਹਿਲਾ ਜਿਹੜਾ ਉਹਨਾਂ ਨੇ ਸੈੱਟ ਕੀਤਾ ਸੀ ਬੇਸ ਰੇਟ 10% ਦਾ, ਜਿਹੜਾ ਕਿ ਯੂਐਸ ਦੇ ਨਾਲ ਜਿਹੜਾ ਵੀ ਕੋਈ ਟ੍ਰੇਡ ਕਰ ਰਿਹਾ ਮੁਲਕ ਉਸ ਤੇ ਨੂੰ ਸਾਰਿਆਂ ਨੂੰ ਹੀ ਜਿਹੜਾ ਉਹ ਲੱਗਾ ਆ। ਤੇ ਫਿਰ ਉਸ ਤੋਂ ਬਾਅਦ ਹਾਇਰ ਰੈਸੀਪ੍ਰੋਕਲ ਟੈਰਿਫ ਜਿਸ ਦੇ ਵਿੱਚ 50 ਤੋਂ ਵੱਧ ਮੁਲਕਾਂ ਦਾ ਨਾਮ ਸ਼ਾਮਲ ਆ ਤੇ ਉਹਨਾਂ ਨੂੰ ਜਿਹੜਾ ਉਹ ਲਾਇਆ ਗਿਆ। ਤੇ ਦੂਜਾ ਟਾਰਗੇਟ ਉਹਨਾਂ ਨੇ ਚਾਈਨਾ, ਕੈਨੇਡਾ, ਮੈਕਸੀਕੋ ਨੂੰ ਵੇਰੀਏਬਲ ਰੇਟ ਇੱਕ ਹਿਸਾਬ ਦੇ ਨਾਲ ਟੈਰਿਫ ਦੇ ਉਹ ਲਾ ਕੇ ਜਿਹੜਾ ਉਹ ਕੀਤਾ ਆ। ਸੋ ਯੂਐਸ ਨੈਸ਼ਨਲ ਐਮਰਜੈਂਸੀਜ਼ ਦੇ ਦਰਮਿਆਨ ਜਿਹੜੇ ਐਗਜ਼ੈਕਟਿਵ ਆਰਡਰਸ ਦੇ ਜ਼ਰੀਏ ਈਪਾ ਨੂੰ ਇਨਵੋਕ ਕਰਕੇ ਇਸ ਤਰੀਕੇ ਦੇ ਨਾਲ ਰਾਸ਼ਟਰਪਤੀ ਜਿਹੜਾ ਉਹ ਕਰ ਸਕਦੇ ਆ। ਪਰ ਰਾਸ਼ਟਰਪਤੀ ਟਰੰਪ ਨੇ ਆਪਣੇ ਐਗਜ਼ੈਕਟਿਵ ਆਰਡਰਸ ਦੇ ਜ਼ਰੀਏ ਟ੍ਰੇਡ ਡੈਫਿਸਿਟਸ ਨੂੰ, ਜਿਹੜਾ ਫਲੱਡ ਆਫ ਫੈਂਟਨਲ ਤੇ ਹੋਰ ਇਲੀਗਲ ਡਰੱਗਸ ਆ ਉਸ ਨੂੰ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰਕੇ ਜਿਹੜਾ IEEPA ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਆ ਉਸ ਦੀ ਵਰਤੋਂ ਜਿਹੜੀ ਉਹ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਅੱਗੇ ਵੱਧ ਰਹੇ ਆ। ਸੋ ਹੁਣ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਦੇ ਉੱਤੇ ਨਜ਼ਰ ਰਹੇਗੀ ਵੀ ਉਹ ਕੀ ਰਾਸ਼ਟਰਪਤੀ ਟਰੰਪ ਦੀ ਟੈਰਿਫ ਵਾਲੀ ਜਿਹੜੀ ਪਾਵਰ ਆ ਉਸ ਨੂੰ ਕਿੱਥੇ ਤੱਕ ਐਕਸਟੈਂਡ ਜਿਹੜਾ ਉਹ ਕਰਦੇ ਆ ਜਾਂ ਉਸ ਨੂੰ ਇੱਥੇ ਹੀ ਜਿਹੜਾ ਉਹ ਰੋਕ ਦੇਣਗੇ।
ਬਹੁਤ ਸਾਰੀਆਂ ਜਿਹੜੀਆਂ ਲੋਅਰ ਕੋਰਟਸ ਆ ਉਹਨਾਂ ਨੇ ਐਗਰੀ ਕੀਤਾ ਸੀ ਵੀ ਟਰੰਪ ਹੋਣਾ ਦਾ ਜਿਹੜਾ ਗਲੋਬਲ ਤੇ ਟ੍ਰੈਫਿਕਿੰਗ ਟੈਰਿਫ ਆ ਇਹ ਇਲੀਗਲ ਆ ਤੇ ਗਵਰਨਮੈਂਟ ਲਗਾਤਾਰ ਡਿਊਟੀਆਂ ਨੂੰ ਕਲੈਕਟ ਕਰ ਰਹੀ ਆ ਤੇ ਹੁਣ ਇਹ ਕੇਸ ਸੁਪਰੀਮ ਕੋਰਟ ਕੋ ਗਿਆ ਕਹਿੰਦੇ ਵੀ ਮਾਸ ਐਕਸਟਿੰਕਸ਼ਨ ਆਫ ਸਮਾਲ ਬਿਜ਼ਨੈਸਸ ਧੜਾ ਧੜ ਬੰਦ ਹੋ ਰਹੇ ਹੈਗੇ ਆ। ਜੁਲੀ ਰੋਬਨਸ ਸੀਈਓ ਅਰਥਕੁਐਕਰ ਡਿਵਾਈਸਸ ਦੀ ਆ। ਉਹ ਕਹਿੰਦੇ ਵੀ ਲਗਭਗ ਅਸੀਂ $40,000 ਅਕਤੂਬਰ ਮਹੀਨੇ ਦੇ ਐਂਡ ਤੱਕ ਦੇ ਦਿੱਤਾ। ਸਾਡਾ ਛੋਟਾ ਜਿਹਾ ਬਿਜ਼ਨਸ ਹੈਗਾ ਤੇ ਸਾਨੂੰ 900 ਦੇ ਕਰੀਬ ਜਿਹੜੇ ਕੰਪੋਨੈਂਟਸ ਆ ਉਹ 50 ਵੱਖ-ਵੱਖ ਮੁਲਕਾਂ ਤੋਂ ਮੰਗਾਣੇ ਪੈਂਦੇ ਜਿਨ੍ਹਾਂ ਚ ਮੈਕਸੀਕੋ ਆ, ਪੁਰਤਗਾਲ, ਪੋਲੈਂਡ, ਯੂਕਰੇਨ, ਹੋਰ ਬਹੁਤ ਸਾਰੇ ਏਸ਼ੀਆ ਦੇ ਮੁਲਕ ਹੈਗੇ ਆ। ਇਦਾਂ ਹੀ ਹੋਰ ਵੀ ਬਹੁਤ ਸਾਰੇ ਜਿਹੜੇ ਛੋਟੇ-ਛੋਟੇ ਬਿਜ਼ਨਸ ਹੈਗੇ ਆ ਉਹ ਬਹੁਤ ਜ਼ਿਆਦਾ ਹਰਟ ਹੋ ਰਹੇ ਆ ਜਿਹੜੇ ਚਾਈਨਾ ਤੋਂ ਸਮਾਨ ਮੰਗਾਉਂਦੇ ਹੈਗੇ ਆ। ਜੇ ਇੰਡੀਆ ਤੋਂ ਸਮਾਨ ਮੰਗਾਉਂਦੇ ਆ ਉਹਨਾਂ ਤੇ ਜਦੋਂ ਇੰਨਾ ਟੈਰਿਫ ਲੱਗਦਾ ਹੈਗਾ ਤੇ ਅਲਟੀਮੇਟਲੀ ਜਿਹੜੇ ਆ ਉਹ ਦੇਣਾ ਤਾਂ ਲੋਕਾਂ ਨੂੰ ਹੀ ਪੈਂਦਾ ਹੈਗਾ। ਪਰ ਇਹ ਸਾਰੇ ਬਿਜ਼ਨੈਸਸ ਸ਼ਟ ਡਾਊਨ ਹੋ ਰਹੇ ਹੈਗੇ ਆ ਜਾਂ ਉਹਨਾਂ ਦਾ ਪ੍ਰੋਫਿਟ ਮਾਰਜਨ ਬਹੁਤ ਜ਼ਿਆਦਾ ਜਿਹੜਾ ਘਟ ਰਿਹਾ ਹੈਗਾ। ਸੋ ਹੁਣ ਇਹ ਸੁਪਰੀਮ ਕੋਰਟ ਦੇ ਲਈ ਕਾਫੀ ਵੱਡੀ ਚੁਣੌਤੀ ਆ ਇਸ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਤਿੰਨ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਪਾਇੰਟ ਕੀਤੇ ਹੋਏ ਹੈਗੇ ਆ। ਤੇ ਦੇਖਦੇ ਆ ਉਹ ਕੀ ਡਿਸੀਜਨ ਇਸ ਮਾਮਲੇ ਦੇ ਵਿੱਚ ਦਿੰਦੇ ਹੈਗੇ ਆ। ਜੀ, ਜੀ ਬਿਲਕੁਲ।